ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਮੇਰਾ ਨਾਮ ਮਨਦੀਪ ਪੁਨੀਆ ਹੈ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਮੁਲਕ ਦੇ ਵਿੱਚ ਹੋਏ ਲੋਕ ਸਭਾ ਜਨਰਲ ਸਿਲੈਕਸ਼ਨਸ ਦਾ ਰਿਜ਼ਲਟ ਆ ਗਿਆ ਹੈਗਾ ਤੇ ਉਹਦੇ 'ਚ ਬੀਜੇਪੀ ਨੂੰ ਕਲੀਅਰ ਮੈਜੋਰਿਟੀ ਨਹੀਂ ਮਿਲੀ। ਉਸ ਤੋਂ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਹੈ ਕਿ ਸਾਲ 1962 ਤੋਂ ਬਾਅਦ, ਨਹਿਰੂ ਤੋਂ ਬਾਅਦ ਤੀਜੀ ਵਾਰ ਮੈਂ ਪ੍ਰਧਾਨ ਮੰਤਰੀ ਬਣਨ ਜਾ ਰਿਹਾ ਹਾਂ। ਇਸ ਦਾਅਵੇ ਤੇ ਕਾਂਗਰਸ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਬੀਜੇਪੀ ਕੋਲ ਕਲੀਅਰ ਮੈਜੋਰਿਟੀ ਨਹੀਂ ਹੈ ਤਾਂ ਵੀ ਨਰਿੰਦਰ ਮੋਦੀ ਆਪਣੇ ਆਪ ਨੂੰ ਨਹਿਰੂ ਤੋਂ ਵੱਡਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਹਾਰਾਸ਼ਟਰ ਦੇ ਵਿੱਚ ਬੀਜੇਪੀ ਦੀ ਬਹੁਤ ਖਰਾਬ ਪਰਫਾਰਮੈਂਸ ਰਹੀ ਹੈ। ਉੱਥੇ ਬੀਜੇਪੀ ਪਾਰਟੀ ਸਿਰਫ 9 ਸੀਟਾਂ ਤੇ ਸਿੰਗੜ ਗਈ ਹੈ ਤੇ ਉੱਥੇ ਸਭ ਤੋਂ ਵੱਡੀ ਪਾਰਟੀ ਕਾਂਗਰਸ ਬਣ ਕੇ ਉੱਭਰੀ ਹੈ। ਕਾਂਗਰਸ ਨੇ ਉੱਥੇ 13 ਸੀਟਾਂ ਤੇ ਜਿੱਤ ਹਾਸਲ ਕੀਤੀ ਹੈ ਤੇ 9 ਸੀਟਾਂ ਉद्धਵ ਠਾਕਰੇ ਗਰੁੱਪ ਨੇ ਹਾਸਲ ਕੀਤੀਆਂ ਹਨ ਤੇ 8 ਸੀਟਾਂ NCP ਸ਼ਰਦ ਪਵਾਰ ਗੁੱਟ ਨੇ ਹਾਸਲ ਕੀਤੀਆਂ ਹਨ। ਨਿਤੀਸ਼ ਕੁਮਾਰ ਦੀ ਤੇਜਸਵੀ ਯਾਦਵ ਨਾਲ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਲਕ ਭਰ ਦੇ ਵਿੱਚ NDA ਦੀ ਸਰਕਾਰ ਨਾ ਬਣਨ ਦੇ ਕਿਆਸ ਲਗਾਏ ਜਾ ਰਹੇ ਹਨ। ਪੋਲੀਟੀਕਲ ਹਲਕਿਆਂ 'ਚ ਇਹ ਲਗਾਤਾਰ ਚਰਚਾ ਜਾਰੀ ਹੈ ਕਿ ਨਿਤੀਸ਼ ਕੁਮਾਰ ਪਲਟ ਸਕਦੇ ਹਨ ਤੇ ਉਹਨਾਂ ਦੇ ਨਾਲ ਹੀ ਚੰਦਰਬਾਬੂ ਨਾਇਡੂ ਬਾਰੇ ਵੀ ਇਹ ਕਿਹਾ ਜਾ ਰਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਤੇ ਸਹਿਮਤ ਨਹੀਂ ਹੋਣਗੇ ਤੇ ਉਹਨਾਂ ਦੇ ਪਲਟਣ ਦੇ ਵੀ ਅਸਾਰ ਨਜ਼ਰ ਆ ਰਹੇ ਹਨ। ਅੱਜ ਦੇ ਟਾਈਮ ਨਿਤੀਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਦੋਵੇਂ ਹੀ ਕਿੰਗ ਮੇਕਰ ਦੀ ਪੋਜੀਸ਼ਨ 'ਚ ਹੈਗੇ ਆ। ਜੇ ਉਹ NDA ਛੱਡ ਕੇ ਬਾਹਰ ਆਉਂਦੇ ਹੈਗੇ ਆ ਤਾਂ ਫਿਰ ਇੰਡੀਆ ਅਲਾਇੰਸ ਸਰਕਾਰ ਬਣਾ ਸਕਦਾ ਹੈ। ਉੱਤਰ ਪ੍ਰਦੇਸ਼ ਦੀ ਅਮੇਠੀ ਸੀਟ ਤੋਂ ਭਾਜਪਾ ਦੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਕਾਂਗਰਸ ਦੇ ਕਿਸ਼ੋਰ ਲਾਲ ਸ਼ਰਮਾ ਨੇ ਚੋਣ ਹਰਾ ਦਿੱਤਾ ਹੈ। ਉਸ ਤੋਂ ਬਾਅਦ ਕਿਸ਼ੋਰ ਲਾਲ ਸ਼ਰਮਾ ਨੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਇਹ ਜਿੱਤ ਜਨਤਾ ਦੀ ਜਿੱਤ ਹੈ ਤੇ ਜਨਤਾ ਨੇ ਸਮ੍ਰਿਤੀ ਇਰਾਨੀ ਨੂੰ ਹਰਾਇਆ ਹੈ। 18ਵੇਂ ਲੋਕ ਸਭਾ ਚੋਣਾਂ ਦੌਰਾਨ ਬੀਜੇਪੀ ਦੇ ਕਈ ਵੱਡੇ ਆਗੂਆਂ ਅਤੇ ਕੇਂਦਰੀ ਮੰਤਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ 'ਚ ਸੰਜੀਵ ਬਾਲਿਆਣ ਤੋਂ ਲੈ ਕੇ ਕੈਲਾਸ਼ ਚੌਧਰੀ, ਮੇਨਕਾ ਗਾਂਧੀ, ਸਮ੍ਰਿਤੀ ਇਰਾਨੀ ਦਾ ਨਾਮ ਸ਼ਾਮਿਲ ਹੈ। ਲੋਕ ਸਭਾ ਚੋਣਾਂ ਦੇ ਵਿੱਚ BSP ਯਾਨੀ ਕਿ ਬਹੁਜਨ ਸਮਾਜ ਪਾਰਟੀ ਦੀ ਬਹੁਤ ਖਰਾਬ ਪਰਫਾਰਮੈਂਸ ਰਹੀ ਹੈ। ਪਾਰਟੀ ਦੀ ਸੁਪਰੀਮੋ ਬਹਿਨ ਮਾਇਆਵਤੀ ਨੇ ਕਿਹਾ ਹੈ ਕਿ ਉਹ ਅੱਗੇ ਤੋਂ ਮੁਸਲਮਾਨ ਕੈਂਡੀਡੇਟਾਂ ਨੂੰ ਸੋਚ ਸਮਝ ਕੇ ਖੜਾਣਗੇ। ਮੁਸਲਮਾਨ ਵੋਟਰ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਹਨ। ਦੱਸਦੀ ਹੈ ਕਿ ਬਸਪਾ ਦੇ ਵੋਟਿੰਗ ਪਰਸੈਂਟ 'ਚ ਵੀ ਭਾਰੀ ਗਿਰਾਵਟ ਦੇਖੀ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਗਿਰਨ ਦਾ ਸੰਕਟ ਉਹਨਾਂ ਦੇ ਸਰ ਤੋਂ ਲੈ ਗਿਆ ਹੈਗਾ। ਦੱਸਦੀ ਹੈ ਕਿ ਉੱਥੇ ਬਾਈ ਇਲੈਕਸ਼ਨ ਹੋਏ ਸੀ ਜਿਨ੍ਹਾਂ 'ਚ 4 ਸੀਟਾਂ ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਤੇ 2 ਸੀਟਾਂ ਤੇ ਭਾਜਪਾ ਦੇ ਉਮੀਦਵਾਰ ਜਿੱਤੇ ਹਨ। ਇਸ ਹਿਸਾਬ ਨਾਲ ਕਾਂਗਰਸ ਕੋਲ ਹੁਣ 38 ਵਿਧਾਇਕ ਹੋ ਗਏ ਹਨ ਤੇ ਮੈਜੋਰਿਟੀ ਵਾਸਤੇ ਸਿਰਫ 35 ਵਿਧਾਇਕਾਂ ਦੀ ਲੋੜ ਹੈ। ਇਸ ਕਰਕੇ ਕਾਂਗਰਸ ਦੀ ਸਰਕਾਰ ਹੁਣ ਭਾਜਪਾ ਹਿਮਾਚਲ ਪ੍ਰਦੇਸ਼ 'ਚ ਨਹੀਂ ਡੇਗ ਪਾਊਗੀ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਆਪਾਂ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਤੋਂ, ਜਿਹੜੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੱਲ ਦਾ ਸਪੀਚ ਹੈਗਾ। ਆਪਾਂ ਨੂੰ ਪਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਬਹੁਤ ਲੇਟ ਜਾ ਕੇ ਆਪਣਾ ਸਪੀਚ ਦਿੱਤਾ, ਫਾਈਨਲ ਸਪੀਚ ਦਿੱਤਾ। ਉਹਨਾਂ ਨੂੰ ਉਮੀਦ ਸੀਗੀ ਕਿ ਜਿਹੜੀ BJP ਪਾਰਟੀ ਹੈ ਉਹ 300 ਪਾਰ ਕਰੂਗੀ ਤੇ ਕਲੀਅਰ ਮੈਜੋਰਿਟੀ 'ਚ ਆਊਗੀ, ਪਰ ਉਹ ਹੋ ਨਹੀਂ ਸਕਿਆ। BJP 240 ਦੇ ਥੱਲੇ ਸਿਮਟ ਕੇ ਰਹਿ ਗਈ। 238 ਸੀਟਾਂ ਉਹਨਾਂ ਨੂੰ ਮਿਲੀਆਂ ਤੇ NDA ਇੱਕ ਹਿਸਾਬ ਨਾਲ ਕਹਿ ਸਕਦੇ ਹਾਂ ਬਹੁਮਤ 'ਚ ਹੈਗਾ, ਪਰ NDA 'ਚ ਜਿਹੜੇ ਧੜੇ ਹੈਗੇ ਆ ਉਹ ਉਹਨਾਂ ਨਾਲ ਉਸ ਹਿਸਾਬ ਨਾਲ ਨਹੀਂ ਦਿਖ ਰਹੇ ਜਿਵੇਂ ਦਿਖਣੇ ਚਾਹੀਦੇ ਸੀਗੇ। ਉਸ ਤੋਂ ਬਾਅਦ ਰਾਤ ਨੂੰ ਨਰਿੰਦਰ ਮੋਦੀ ਨੇ ਪਾਰਟੀ ਆਫਿਸ ਤੋਂ ਇੱਕ ਸਪੀਚ ਦਿੱਤਾ ਜਿਹਦੇ 'ਚ ਉਹਨਾਂ ਨੇ ਆਪਣੇ ਆਪ ਨੂੰ ਨਹਿਰੂ ਹੋਣ ਦਾ ਦਾਅਵਾ ਕੀਤਾ, ਕਿਉਂਕਿ ਇਸ ਮੁਲਕ ਦੇ ਵਿੱਚ ਲਗਾਤਾਰ 3 ਵਾਰ ਜਿਹੜਾ ਨਹਿਰੂ ਸੀਗਾ, ਪੰਡਿਤ ਨਹਿਰੂ ਸੀਗਾ, ਉਹ ਹੀ ਸਿਰਫ ਪ੍ਰਧਾਨ ਮੰਤਰੀ ਬਣ ਸਕਿਆ ਸੀਗਾ। ਪਰ ਨਰਿੰਦਰ ਮੋਦੀ ਨੇ ਕਿਹਾ ਕਿ 1962 ਤੋਂ ਬਾਅਦ ਕਿਤੇ ਨਾ ਕਿਤੇ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਤੀਜੀ ਵਾਰ ਸਾਡੀ ਕੋਈ ਸਰਕਾਰ ਰਿਪੀਟ ਕਰ ਰਹੀ ਹੈ ਤੇ ਕਿਤੇ ਨਾ ਕਿਤੇ ਉਹਨਾਂ ਦਾ ਇਸ ਦਾਅਵੇ ਤੇ ਕਾਂਗਰਸ ਨੇ ਪ੍ਰਤੀਕਿਰਿਆ ਦਿੱਤੀ ਹੈ। ਕਾਂਗਰਸ ਨੇ ਕਿਹਾ ਹੈ ਕਿ ਦੇਖੋ, ਨਹਿਰੂ ਕੋਲ ਜਿਹੜੇ 3 ਉਹਦੇ ਕਾਰਜਕਾਲ ਸੀਗੇ, 3 ਕਾਰਜਕਾਲਾਂ ਦੇ ਵਿੱਚ ਮੈਜੋਰਿਟੀ ਸੀਗੀ, ਕਲੀਅਰ ਮੈਜੋਰਿਟੀ ਸੀਗੀ, ਪਰ BJP ਕੋਲ ਇਸ ਵਾਰ ਕਲੀਅਰ ਮੈਜੋਰਿਟੀ ਨਹੀਂ ਹੈ ਤੇ ਇਹ ਵੀ ਨਹੀਂ ਪਤਾ ਕਿ ਕੀ ਪਤਾ ਉਹ ਪ੍ਰਧਾਨ ਮੰਤਰੀ ਬਣ ਪਾਣ ਜਾਂ ਨਹੀਂ ਬਣ ਪਾਣ, ਕਿਉਂਕਿ ਲਗਾਤਾਰ ਇਹ ਗੱਲ ਵੀ ਸਰਕੂਲੇਟ ਹੋ ਰਹੀ ਹੈ ਕਿ ਨਿਤੀਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਆਪਣਾ ਸਪੋਰਟ ਖਿੱਚ ਸਕਦੇ ਹਨ। ਇਸ ਕਰਕੇ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਾਅਵਾ ਸੀਗਾ ਆਪਣੇ ਆਪ ਨੂੰ ਨਹਿਰੂ ਵਰਗਾ ਪੇਸ਼ ਕਰਨ ਦਾ, ਉਹ ਕਿਤੇ ਨਾ ਕਿਤੇ ਖਾਰਿਜ ਹੁੰਦਾ ਹੈ ਤੇ ਉਹਨਾਂ ਨੇ ਆਪਣੀ ਪੂਰੀ ਤਿਆਰੀ ਕਰ ਰੱਖੀ ਸੀ। ਜੇ ਉਹ ਕਿਤੇ BJP ਕਿਤੇ 272 ਤੋਂ ਜ਼ਿਆਦਾ ਸੀਟਾਂ ਜਿੱਤ ਜਾਂਦੀ ਤਾਂ ਉਹ ਆਪਣੇ ਆਪ ਨੂੰ ਨਹਿਰੂ ਵਰਗਾ ਲੀਡਰ ਹੀ ਬਣਾ ਕੇ ਪੇਸ਼ ਕਰਦੇ, ਪਰ ਇਸ ਵਾਰ ਉਹਨਾਂ ਦੀ ਜਿਹੜੀ ਕਲੀਅਰ ਮੈਜੋਰਿਟੀ ਨਹੀਂ ਆਈ ਹੈ। ਇਸ ਕਰਕੇ ਉਹਨਾਂ ਨੂੰ ਕ੍ਰਿਟਿਸਿਜ਼ਮ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਈਵਨ BJP ਦੇ ਅੰਦਰ ਵੀ ਬਹੁਤ ਸਾਰੀ ਉਥਲ-ਪੁਥਲ ਚੱਲ ਰਹੀ ਹੈ। ਰਾਜਨਾਥ ਸਿੰਘ ਤੋਂ ਲੈ ਕੇ ਨਿਤਿਨ ਗਡਕਰੀ ਤੱਕ ਪੂਰੀ ਇੱਕ ਅਲੱਗ ਕਿਸਮ ਦੀ ਡਾਇਰੈਕਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਹਨਾਂ ਨੂੰ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਨੂੰ ਉਹਨਾਂ ਦੀ ਸੀਟ ਤੋਂ ਲਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ।
ਤੇ ਕਾਂਗਰਸ ਪਾਰਟੀ ਵੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਕਿਸਮ ਦਾ ਇੱਕ ਨਵਾਂ ਸਮੀਕਰਨ ਬਣ ਪਾਵੇ। ਬੀਜੇਪੀ ਕੋਲ ਐਨਡੀਏ ਦੇ ਜਿਹੜੇ ਹੋਰ ਉਹਨਾਂ ਦੇ ਘਟਕ ਦਲ ਹੈਗੇ ਆ, ਜਿਹਦੇ ਚ ਨਿਤੀਸ਼ ਕੁਮਾਰ ਇੱਕ ਵੱਡੇ ਧਿਰ ਹੈਗੇ ਆ, ਚੰਦਰਬਾਬੂ ਨਾਇਡੂ ਦੂਜੀ ਵੱਡੀ ਧਿਰ ਹੈਗੇ ਆ, ਉਹਨਾਂ ਨੂੰ ਆਫਰ ਕਰਨ ਵਾਸਤੇ ਕੋਈ ਸਿਰਫ ਮੰਤਰਾਲੇ ਪਦ ਖਾਲੀ ਹੈਗੇ ਆ, ਵਜ਼ੀਰਾਂ ਦੇ ਪਦ ਖਾਲੀ ਹੈਗੇ ਆ, ਪ੍ਰਧਾਨ ਮੰਤਰੀ ਦੀ ਕੁਰਸੀ ਖਾਲੀ ਨਹੀਂ ਹੈ। ਜਿਹੜੀ ਕਾਂਗਰਸ ਪਾਰਟੀ ਹੈ, ਫਿਰ ਇੰਡੀਆ ਅਲਾਇੰਸ ਹੈ, ਉਹਨਾਂ ਕੋਲ ਪ੍ਰਧਾਨ ਮੰਤਰੀ ਦੀ ਕੁਰਸੀ ਖਾਲੀ ਹੈ। ਜੇ ਉਹ ਚੰਦਰਬਾਬੂ ਨਾਇਡੂ ਅਤੇ ਨਿਤੀਸ਼ ਕੁਮਾਰ ਨੂੰ ਪ੍ਰਾਈਮ ਮਿਨਿਸਟਰ ਅਤੇ ਡਿਪਟੀ ਪ੍ਰਾਈਮ ਮਿਨਿਸਟਰਸ਼ਿਪ ਦੀ ਜੇ ਕੁਰਸੀ ਇੱਕ ਹਿਸਾਬ ਨਾਲ ਆਫਰ ਕਰ ਦੇਣ, ਫਿਰ ਤਾਂ ਸਰਕਾਰ ਇੰਡੀਆ ਅਲਾਇੰਸ ਦੀ ਬਣ ਸਕਦੀ ਹੈਗੀ ਆ। ਇਸ ਕਰਕੇ ਜਿਹੜਾ ਐਨਡੀਏ ਜਿੰਨੇ ਬੀਜੇਪੀ ਜਾਂ ਫਿਰ ਨਰਿੰਦਰ ਮੋਦੀ ਜਿਸ ਹਿਸਾਬ ਨਾਲ ਜਿੰਨੇ ਵੱਡੇ ਦਾਅਵੇ ਕਰ ਰਹੇ ਹਨ, ਕਦੇ ਉਹਨਾਂ ਦੇ ਉਹ ਵਾਅਦੇ ਫੋਕੇ ਨਾ ਪੈ ਜਾਣ। ਉਸ ਤੋਂ ਅਗਲੀ ਖਬਰ ਦੀ ਗੱਲ ਕਰਦੇ ਹੈਗੇ ਆ। ਅਗਲੀ ਖਬਰ ਆਈ ਮਹਾਰਾਸ਼ਟਰ ਤੋਂ। ਮਹਾਰਾਸ਼ਟਰ ਦੇ ਵਿੱਚ ਬੀਜੇਪੀ ਨੂੰ ਵੱਡਾ ਨੁਕਸਾਨ ਉਠਾਉਣਾ ਪਿਆ ਹੈ। ਬੀਜੇਪੀ ਨਹੀਂ ਬਲਕਿ ਐਨਡੀਏ ਦੇ ਜਿਹੜੇ ਘਟਕ ਦਲ ਸੀਗੇ ਉਹਨਾਂ ਨੂੰ ਵੀ ਵੱਡਾ ਨੁਕਸਾਨ ਉਠਾਉਣਾ ਪਿਆ ਹੈ। ਉੱਥੇ ਸਭ ਤੋਂ ਵੱਡੀ ਪਾਰਟੀ ਬਣ ਕੇ ਕਾਂਗਰਸ ਉੱਭਰੀ ਹੈ। ਕਾਂਗਰਸ 13 ਸੀਟਾਂ ਤੇ ਚੋਣ ਜਿੱਤੀ ਹੈ। ਕਾਂਗਰਸ ਬਾਰੇ ਇਹ ਕਿਹਾ ਜਾ ਰਿਹਾ ਸੀ 5 ਤੋਂ 6 ਸੀਟਾਂ ਜਿੱਤ ਸਕਦੀ ਹੈਗੀ। ਐਗਜ਼ਿਟ ਪੋਲਾਂ 'ਚ ਵੀ ਬਹੁਤ ਘੱਟ ਸੀਟਾਂ ਕਾਂਗਰਸ ਨੂੰ ਦਿੱਤੀਆਂ ਜਾ ਰਹੀਆਂ ਸੀ, ਪਰ ਕਾਂਗਰਸ ਨੇ ਹੈਰਾਨ ਕਰਦਿਆਂ ਸਭ ਤੋਂ ਵੱਡਾ ਦਲ ਮਹਾਰਾਸ਼ਟਰ ਦੀ ਪੋਲਿਟਿਕਸ ਦੇ ਵਿੱਚ ਹੋਣ 'ਚ ਆਇਆ ਹੈਗਾ ਤੇ 13 ਸੀਟਾਂ ਕਾਂਗਰਸ ਨੇ ਜਿੱਤੀਆਂ ਹਨ ਤੇ 9 ਸੀਟਾਂ ਉद्धਵ ਠਾਕਰੇ ਨੇ ਜਿੱਤੀਆਂ ਹਨ ਤੇ 8 ਸੀਟਾਂ ਐਨਸੀਪੀ ਜਿਹੜੀ ਸ਼ਰਦ ਪਵਾਰ ਵਾਲੀ ਹੈਗੀ ਆ ਉਹਨੇ ਜਿੱਤੀਆਂ ਹਨ। ਤੇ ਜੇ ਆਪਾਂ ਗੱਲ ਕਰੀਏ ਬੀਜੇਪੀ ਦੀ, ਬੀਜੇਪੀ ਸਿਰਫ ਜਿਹੜੀ ਹੈਗੀ ਆ ਉਹ ਸਿਰਫ 9 ਸੀਟਾਂ ਜਿੱਤ ਪਾਈ ਹੈਗੀ ਆ। ਤੇ ਜੇ ਆਪਾਂ ਗੱਲ ਕਰ ਲਈਏ ਉਹਨਾਂ ਦੀ ਸਹਿਯੋਗੀ ਪਾਰਟੀ ਜਿਹੜੀ ਕਿ ਏਕਨਾਥ ਸ਼ਿੰਦੇ ਵਾਲੀ ਸ਼ਿਵ ਸੈਨਾ, ਉਹ ਸਿਰਫ 7 ਸੀਟਾਂ ਤੇ ਚੋਣ ਜਿੱਤ ਪਾਈ ਹੈ ਤੇ ਜਿਹੜੀ ਅਜੀਤ ਪਵਾਰ ਵਾਲੀ ਐਨਸੀਪੀ ਉਹ ਸਿਰਫ 1 ਸੀਟ ਤੇ ਜਿੱਤ ਪਾਈ ਹੈਗੀ ਆ। ਤੇ ਇੱਕ ਮੋਟਾ ਮਹਾਰਾਸ਼ਟਰ ਦੇ ਵਿੱਚ ਸਮੀਕਰਨ ਹੈ। ਇਹਦੇ 'ਚ ਜਿਹੜਾ ਉੱਥੋਂ ਦੇ ਡਿਪਟੀ ਚੀਫ ਮਿਨਿਸਟਰ ਹੈਗੇ ਦੇਵੇਂਦਰ ਫਡਨਵੀਸ, ਬੀਜੇਪੀ ਦੇ ਆਗੂ ਹੈਗੇ ਆ, ਉਹਨਾਂ ਨੇ ਆਪਣਾ ਜਿਹੜਾ ਇਸਤੀਫਾ ਹੈ ਉਹ ਪੇਸ਼ ਕੀਤਾ। ਉਹਨਾਂ ਨੇ ਕਿਹਾ ਕਿ ਇਹ ਸਾਰਾ ਜਿਹੜੀ ਇਹ ਹਾਰ ਹੋਈ ਹੈ, ਏਡੀ ਵੱਡੀ ਹਾਰ ਹੋਈ ਹੈ, ਇਹ ਮੈਂ ਆਪਣੇ ਸਿਰ ਤੇ ਲੈਣਾ ਤੇ ਮੈਂ ਆਪਣਾ ਇਸਤੀਫਾ ਪੇਸ਼ ਕਰਦਾ। ਹਾਲਾਂਕਿ ਉਹਨਾਂ ਦਾ ਇਸਤੀਫਾ ਜਿਹੜਾ ਬੀਜੇਪੀ ਦਾ ਹਾਈ ਕਮਾਨ ਉਹਦੇ ਵੱਲੋਂ ਐਕਸੈਪਟ ਨਹੀਂ ਕੀਤਾ ਗਿਆ ਹੈ। ਉੱਥੇ ਜਿਹੜਾ ਇੱਕ ਪੂਰਾ ਨੈਰੇਟਿਵ ਸਭ ਆਰਐਸਐਸ ਨੇ ਵੀ ਬੀਜੇਪੀ ਨੂੰ ਕਿਹਾ ਸੀਗਾ ਕਿ ਤੁਸੀਂ ਜਿਹੜੀ ਸ਼ਿਵ ਸੈਨਾ ਸਾਡੀ ਨੈਚੁਰਲ ਅਲਾਈਅੰਸ ਪਾਰਟਨਰ ਹੈ, ਇਹਨੂੰ ਨਾ ਤੋੜੋ। ਪਰ ਬੀਜੇਪੀ ਦੇ ਜਿਹੜੇ ਵੱਡੇ ਆਗੂ ਹੈਗੇ ਅਮਿਤ ਸ਼ਾਹ, ਉਹਨਾਂ ਨੇ ਉੱਥੇ ਸ਼ਿਵ ਸੈਨਾ ਦੇ ਵਿੱਚ 2 ਹਿੱਸੇ ਕੀਤੇ, 2 ਟੋਟੇ ਕਰਤੇ। ਇੱਕ ਤਾਂ ਏਕਨਾਥ ਸ਼ਿੰਦੇ ਵਾਲਾ ਤੇ ਇੱਕ ਉद्धਵ ਠਾਕਰੇ ਵਾਲਾ। ਤੇ ਉद्धਵ ਠਾਕਰੇ ਹੋਰਾਂ ਨੂੰ ਇੱਕ ਹਿਸਾਬ ਨਾਲ ਹਿਊਮਿਲੇਟ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ। ਤੇ ਐਦਾਂ ਹੀ ਜਿਹੜੀ ਅਜੀਤ ਪਵਾਰ ਅਤੇ ਸ਼ਰਦ ਪਵਾਰ 'ਚ ਇੱਕ ਕੰਟਰਾਡਿਕਸ਼ਨ ਖੜੀ ਕਰਕੇ ਐਨਸੀਪੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਉੱਥੇ ਅਜੀਤ ਪਵਾਰ ਨੂੰ ਆਪਣੇ ਨਾਲ ਲੈ ਗਏ ਤੇ ਸ਼ਰਦ ਪਵਾਰ ਇਕੱਲੇ ਰਹਿ ਗਏ ਸੀਗੇ। ਈਵਨ ਨਾ ਤਾਂ ਉद्धਵ ਠਾਕਰੇ ਨੂੰ ਜਿਹੜਾ ਸ਼ਿਵ ਸੈਨਾ ਦਾ ਸਿੰਬਲ ਮਿਲਿਆ, ਨਾ ਹੀ ਆਪਾਂ ਜੇ ਗੱਲ ਕਰੀਏ ਸ਼ਰਦ ਪਵਾਰ ਨੂੰ ਜਿਹੜਾ ਉਹਨਾਂ ਦਾ ਸਿੰਬਲ ਸੀਗਾ ਐਨਸੀਪੀ ਦਾ ਘੜੀ ਵਾਲਾ, ਉਹ ਸਿੰਬਲ ਮਿਲਿਆ। ਦੋਵਾਂ ਨੇ ਆਪਣੇ ਅੱਡ ਨਵੇਂ ਸਿੰਬਲਾਂ ਨਾਲ ਫਾਈਟ 'ਚ ਉਤਰੇ ਤੇ ਨਵੇਂ ਸਿੰਬਲਾਂ ਨਾਲ ਉਹਨਾਂ ਨੇ ਆਪਣੀ ਲੜਾਈ ਲੜੀ ਤੇ ਉਹਨਾਂ ਨੇ ਜਿੱਤ ਵੀ ਹਾਸਲ ਕੀਤੀ। ਤੇ ਜਿਹੜਾ ਅਸਲੀ ਸ਼ਿਵ ਸੈਨਾ ਨਕਲੀ ਸ਼ਿਵ ਸੈਨਾ ਵਾਲੀ ਡਿਬੇਟ ਸੀ ਉਹ ਵੀ ਕਲਿੰਚ ਹੋਈ ਹੈ ਤੇ ਅਸਲੀ ਐਨਸੀਪੀ ਨਕਲੀ ਐਨਸੀਪੀ ਵਾਲੀ ਡਿਬੇਟ ਵੀ ਕਿਤੇ ਨਾ ਕਿਤੇ ਮਹਾਰਾਸ਼ਟਰ ਦੇ ਵਿੱਚ ਕਲਿੰਚ ਹੋ ਗਈ ਹੈਗੀ ਆ। ਤੇ ਜਿਹੜਾ ਮਹਾਰਾਸ਼ਟਰ ਸੂਬਾ ਹੀ ਆਪਾਂ ਕਹੀਏ ਕਿ ਜਿਹੜਾ ਐਨਡੀਏ ਹੈਗਾ ਉਹਦੇ ਐਨਡੀਏ 'ਚ ਜਾਂ ਫਿਰ ਕਹੀਏ ਬੀਜੇਪੀ ਵਾਸਤੇ ਇੱਕ ਹਿਸਾਬ ਨਾਲ ਬਹੁਤ ਖਤਰਨਾਕ ਰਾਜ ਬਣ ਕੇ ਉਭਰਿਆ ਤੇ ਉੱਥੇ ਉਹਨਾਂ ਨੂੰ ਵੱਡਾ ਝਟਕਾ ਦੇਖਣ ਨੂੰ ਮਿਲਿਆ ਹੈ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਅੱਜ ਨਿਤੀਸ਼ ਕੁਮਾਰ ਬਾਰੇ ਹੈਗੀ ਆ। ਨਿਤੀਸ਼ ਕੁਮਾਰ ਅਤੇ ਤੇਜਸਵੀ ਯਾਦਵ ਪਟਨਾ ਤੋਂ ਦਿੱਲੀ ਤੱਕ ਇੱਕ ਫਲਾਈਟ ਦੇ ਵਿੱਚ ਆਏ ਤੇ ਦੋਵੇਂ ਇੱਕ ਆਲੇ ਦੁਆਲੇ ਵਾਲੇ ਸੀਟਾਂ ਤੇ ਬੈਠੇ ਸੀਗੇ ਤੇ ਦੋਵਾਂ 'ਚ ਗੱਲਬਾਤ ਵੀ ਹੋਈ ਹੋਊਗੀ। ਹਾਲਾਂਕਿ ਇਹ ਗੱਲਬਾਤ ਕਲੀਅਰ ਨਹੀਂ ਕਿ ਕੀ ਗੱਲਬਾਤ ਹੋਈ ਹੈ। ਤੇ ਜਦੋਂ ਤੇਜਸਵੀ ਯਾਦਵ ਥੱਲੇ ਉਤਰੇ ਤੇ ਉੱਥੇ ਪੱਤਰਕਾਰਾਂ ਨੇ ਉਹਨਾਂ ਤੋਂ ਪੁੱਛਿਆ ਕਿ ਤੁਹਾਡੀ ਚਾਚਾ ਨਿਤੀਸ਼ ਕੁਮਾਰ ਨਾਲ ਕੀ ਗੱਲਬਾਤ ਹੋਈ ਹੈ। ਦੋਵਾਂ ਨੂੰ ਚਾਚੇ ਭਤੀਜਾ ਕਿਹਾ ਜਾਂਦਾ ਹੈ। ਨਿਤੀਸ਼ ਕੁਮਾਰ ਨੂੰ ਚਾਚਾ ਕਿਹਾ ਜਾਂਦਾ ਹੈ, ਤੇਜਸਵੀ ਯਾਦਵ ਨੂੰ ਭਤੀਜਾ ਕਿਹਾ ਜਾਂਦਾ ਕਿਉਂਕਿ ਇੱਕ ਟਾਈਮ ਤੇ ਨਿਤੀਸ਼ ਕੁਮਾਰ ਅਤੇ ਲਾਲੂ ਪ੍ਰਸਾਦ ਯਾਦਵ ਦੋਵੇਂ ਆੜੀ ਹੁੰਦੇ ਸੀਗੇ, ਦੋਵਾਂ ਨੇ ਇਕੱਠੀ ਪੋਲਿਟਿਕਸ ਸ਼ੁਰੂ ਕੀਤੀ ਸੀਗੀ। ਤੇ ਤੇਜਸਵੀ ਯਾਦਵ ਨੇ ਕਿਹਾ ਕਿ ਤੁਸੀਂ ਦੇਖਦੇ ਜਾਓ ਹੁੰਦਾ ਕੀ ਹੈ, ਜਿਹੜਾ ਇੰਡੀਆ ਦਾਅਵਾ ਕਰ ਰਹੀ ਹੈ ਸਰਕਾਰ ਬਣਨ ਦੀ, ਉਹ ਤਾਂ ਅਸੀਂ ਨਹੀਂ ਹੋਣ ਦੇਵਾਂਗੇ। ਤੇ ਨਿਤੀਸ਼ ਕੁਮਾਰ ਤੋਂ ਜਦੋਂ ਪੁੱਛਿਆ, ਪੱਤਰਕਾਰਾਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡੀ ਕੀ ਗੱਲਬਾਤ ਹੋਈ ਹੈ, ਤੇ ਨਿਤੀਸ਼ ਕੁਮਾਰ ਨੇ ਕਿਹਾ ਕਿ ਆਪ ਪੱਤਰਕਾਰਾਂ ਵੱਲ ਹੱਥ ਕਰਕੇ ਕਿ ਆਪ ਸਾਰਿਆਂ ਨੂੰ ਨਮਨ ਹੈ ਤੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਈਵਨ ਨਿਤੀਸ਼ ਕੁਮਾਰ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਕੋਈ ਵਧਾਈ ਵੀ ਨਹੀਂ ਦਿੱਤੀ ਹੈ। ਤਾਂ ਇੱਕ ਹਿਸਾਬ ਨਾਲ ਹਾਲਾਂਕਿ ਉਹ ਐਨਡੀਏ ਦੀ ਬੈਠਕ 'ਚ ਸ਼ਾਮਿਲ ਹੋਏ ਸੀ, ਉਹ ਬੈਠਕ 'ਚ ਤਾਂ ਇਸ ਕਰਕੇ ਸ਼ਾਮਿਲ ਹੋਏ ਹੋਣਗੇ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਐਨਡੀਏ ਕੋਲ ਕੀ ਹੈ ਉਹਨਾਂ ਨੂੰ ਆਫਰ ਕਰਨ ਵਾਸਤੇ। ਸੋਨੀਆ ਗਾਂਧੀ ਦਾ ਫੋਨ ਨਿਤੀਸ਼ ਕੁਮਾਰ ਨੂੰ ਗਿਆ ਹੈਗਾ। ਨਿਤੀਸ਼ ਕੁਮਾਰ ਨੂੰ ਡਿਪਟੀ ਪ੍ਰਾਈਮ ਮਿਨਿਸਟਰਸ਼ਿਪ ਦੀ ਚੇਅਰ ਆਫਰ ਹੋ ਚੁੱਕੀ ਹੈ। ਇੰਡੀਆ ਅਲਾਇੰਸ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਅਸੀਂ ਡਿਪਟੀ ਪ੍ਰਾਈਮ ਮਿਨਿਸਟਰ ਬਣਾ ਦੇਵਾਂਗੇ ਤੇ ਹਾਲਾਂਕਿ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਹੈਗਾ। ਉਹਨਾਂ ਨੇ ਦੋਵਾਂ ਦੇ ਆਫਰ ਸੁਣੇ ਹਨ
ਤੇ ਚੰਦਰਬਾਬੂ ਨਾਇਡੂ ਤੇ ਬਹੁਤ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਹੈਗੀਆਂ। ਚੰਦਰਬਾਬੂ ਨਾਇਡੂ ਆਂਧਰ ਪ੍ਰਦੇਸ਼ ਦੇ ਵਿੱਚ ਇਕੱਲੇ ਹੀ ਸਰਕਾਰ ਬਣਾ ਰਹੇ ਹਨ ਤੇ ਉਹਨਾਂ ਕੋਲ ਹੁਣ 16 ਸੀਟਾਂ ਹੈਗੀਆਂ, ਨਿਤੀਸ਼ ਕੁਮਾਰ ਕੋਲ 12 ਸੀਟਾਂ ਹੈਗੀਆਂ ਤੇ ਇਹ ਜੇ ਦੋਵਾਂ ਨੂੰ ਦੇਖ ਲਈਏ ਤਾਂ ਇਹ 28 ਸੀਟਾਂ ਬਣਦੀਆਂ ਹੈਗੀਆਂ ਤੇ ਐਨਡੀਏ ਕੋਲ ਹੁਣ ਟੋਟਲ 290 ਸੀਟਾਂ ਹੈਗੀਆਂ। ਜੇ ਚੰਦਰਬਾਬੂ ਨਾਇਡੂ ਅਤੇ ਨਿਤੀਸ਼ ਕੁਮਾਰ ਦੋਵੇਂ ਹੀ ਅਲਾਈਅੰਸ ਤੋਂ ਬਾਹਰ ਹੋ ਜਾਂਦੇ ਹੈਗੇ ਤੇ ਉਸ ਦੇ ਪਿੱਛੇ ਟੋਟਲ ਜੇ ਆਪਾਂ 290 ਸੀਟਾਂ ਤੋਂ 28 ਸੀਟਾਂ ਘਟਾਉਂਦੇ ਹੈਗੇ ਤਾਂ 262 ਨੰਬਰ ਬਚ ਜਾਂਦੇ ਹੈਗੇ ਤੇ ਸਰਕਾਰ ਬਣਾਉਣ ਵਾਸਤੇ ਜਿਹੜਾ ਨੰਬਰ ਚਾਹੀਦਾ ਹੈਗਾ ਉਹ 272 ਦਾ ਆંકੜਾ ਹੈਗਾ ਤੇ 272 ਤੋਂ 10 ਸੀਟਾਂ ਘੱਟ ਹੋ ਜਾਂਦੀਆਂ ਹਨ। ਤੇ ਜੇ ਇੰਡੀਆ ਅਲਾਈਅੰਸ ਨਾਲ ਉਹ ਚਲੇ ਜਾਂਦੇ ਹੈਗੇ ਤਾਂ ਵੀ ਜਿਹੜਾ ਇੰਡੀਆ ਅਲਾਈਅੰਸ ਕੋਲ ਹੁਣ 232 ਦਾ ਆંકੜਾ ਹੈਗਾ। ਜੇ 28 ਹੋਰ ਜੋੜ ਦਈਏ ਤੇ ਇਹ ਜਿਹੜਾ ਆંકੜਾ ਬਣਦਾ ਹੈਗਾ ਇਹ 260 ਦਾ ਬਣ ਜਾਂਦਾ ਹੈ। ਤੇ ਇਸ ਤੋਂ ਇਲਾਵਾ ਚੰਦਰ ਸ਼ੇਖਰ ਆਜ਼ਾਦ ਆਪਾਂ ਗੱਲ ਕਰੀਏ ਨਗੀਨਾ ਸੀਟ ਤੋਂ ਜਿੱਤੇ ਹੋਏ ਨੇ, ਉਹ ਵੀ ਇਹਨਾਂ ਨਾਲ ਆ ਜਾਣਗੇ। ਲਾਲੂ ਜਿਹੜਾ ਇੱਕ ਆਪਾਂ ਕਹੀਏ ਕਿ ਜਿਹੜਾ ਪੱਪੂ ਯਾਦਵ ਹੈ ਬਿਹਾਰ ਤੋਂ, ਉਹ ਵੀ ਇੰਡੀਪੈਂਡੈਂਟ ਜਿੱਤਿਆ, ਉਹ ਵੀ ਇਹਨਾਂ ਨਾਲ ਆ ਜਾਊਗਾ ਤੇ ਹੋਰ ਵੀ ਕਈ ਛੋਟੇ ਜਿਹੜੇ ਇੰਡੀਪੈਂਡੈਂਟ ਉਮੀਦਵਾਰ ਹੈਗੇ ਆ ਉਹਨਾਂ ਨਾਲ ਕਾਂਗਰਸ ਦੀ ਗੱਲਬਾਤ ਚੱਲ ਰਹੀ ਹੈ। ਮੈਨੂੰ ਲੱਗ ਰਿਹਾ ਕਿ ਵੱਡਾ ਖੇਲ ਹੋ ਸਕਦਾ ਹੈਗਾ ਇੰਡੀਆ ਦੇ ਵਿੱਚ। ਮਮਤਾ ਬਨਰਜੀ, ਅਖਿਲੇਸ਼ ਯਾਦਵ ਅਤੇ ਸੋਨੀਆ ਗਾਂਧੀ ਤਿੰਨੇ ਹੀ ਲੱਗੇ ਹੋਏ ਹਨ ਕਿ ਕਿਸੇ ਕਿਸਮ ਦੀ ਜੋੜ ਤੋੜ ਹੋ ਸਕੇ ਤੇ ਐਨਡੀਏ ਨੂੰ ਜਾਂ ਫਿਰ ਬੀਜੇਪੀ ਨੂੰ ਸਰਕਾਰ ਬਣਾਉਣ ਤੇ ਰੋਕਿਆ ਜਾ ਸਕੇ ਤੇ ਇਸ ਦੀ ਪੂਰੀ ਗੱਲਬਾਤ ਚੱਲ ਰਹੀ ਹੈਗੀ ਆ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਆਈ ਅਮੇਠੀ ਤੋਂ। ਅਮੇਠੀ 'ਚ ਆਪਾਂ ਨੂੰ ਪਤਾ ਹੈ ਕਿ ਜਿਹੜੀ ਸਮ੍ਰਿਤੀ ਇਰਾਨੀ ਹੈਗੀ ਆ ਉਹ ਕਿਸ਼ੋਰੀ ਲਾਲ ਸ਼ਰਮਾ KL ਸ਼ਰਮਾ ਤੋਂ ਚੋਣ ਉੱਥੇ ਹਾਰ ਗਈ ਹੈਗੀ ਆ ਤੇ KL ਸ਼ਰਮਾ ਬੇਸਿਕਲੀ ਅਮੇਠੀ ਅਤੇ ਰਾਏਬਰੇਲੀ ਦੇ ਵਿੱਚ ਕਾਂਗਰਸ ਪਾਰਟੀ ਦਾ ਕੰਮ ਸਾਂਭਦੇ ਹੁੰਦੇ ਸੀਗੇ। ਉਹਨਾਂ ਨੂੰ ਉੱਥੇ ਲੋਕਲ ਉੱਤਰ ਪ੍ਰਦੇਸ਼ ਦੇ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ PA ਗਿਣਿਆ ਜਾਂਦਾ ਸੀਗਾ ਤੇ ਇਹਨਾਂ ਨੇ ਆਪਣੇ PA ਨੂੰ ਟਿਕਟ ਦੇ ਕੇ ਸਮ੍ਰਿਤੀ ਇਰਾਨੀ ਨੂੰ ਉੱਥੇ ਹਰਾਤਾ, ਰੋਲਤਾ ਤੇ 1,32,000 ਵੋਟਾਂ ਦੇ ਨੇੜੇ ਤੇੜੇ ਜਿਹੜੀ ਹਾਰ ਹੈਗੀ ਆ ਸਮ੍ਰਿਤੀ ਇਰਾਨੀ ਦੀ ਹੋਈ ਹੈ। ਤੇ ਇਹ ਵੀ ਦੱਸਦੀ ਹੈ ਕਿ ਕਿਸ਼ੋਰੀ ਲਾਲ ਸ਼ਰਮਾ ਨੇ ਕਿਹਾ ਕਿ ਇਹ ਜਿੱਤ ਮੇਰੀ ਜਿੱਤ ਨਹੀਂ ਹੈ ਬਲਕਿ ਜਨਤਾ ਦੀ ਜਿੱਤ ਹੈ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਹੈਗੀ ਆ ਕਿ ਭਾਜਪਾ ਦੇ ਜਿਹੜੇ ਵੱਡੇ ਦਿੱਗਜ ਆਗੂ ਸੀਗੇ, ਵੱਡੇ ਆਗੂ ਸੀਗੇ, ਕੇਂਦਰੀ ਮੰਤਰੀ ਸੀਗੇ, ਕੇਂਦਰੀ ਵਜ਼ੀਰ, ਉਹ ਵੀ ਕਈ ਸਾਰੇ ਚੋਣ ਹਾਰ ਗਏ ਹਨ। ਜੇ ਆਪਾਂ ਗੱਲ ਕਰੀਏ ਸੰਜੀਵ ਬਾਲਿਆਣ ਉੱਤਰ ਪ੍ਰਦੇਸ਼ ਦੀ ਮੁਜ਼ੱਫਰਨਗਰ ਸੀਟ ਤੋਂ ਚੋਣ ਲੜਦੇ ਸੀਗੇ ਤੇ ਉਹ ਵੀ ਚੋਣ ਹਾਰ ਗਏ ਹਨ। ਕੈਲਾਸ਼ ਚੌਧਰੀ ਜਿਹੜੇ ਕਿ ਕੇਂਦਰੀ ਖੇਤੀਬਾੜੀ ਮੰਤਰੀ ਸੀਗੇ ਉਹ ਵੀ ਚੋਣ ਹਾਰ ਗਏ ਹੈਗੇ ਆ। ਤੇ ਉਸ ਤੋਂ ਇਲਾਵਾ ਜਿਹੜਾ ਅਜੇ ਮਿਸ਼ਰਾ ਟੇਣੀ ਉਹ ਵੀ 35,000 ਵੋਟਾਂ ਨਾਲ ਚੋਣ ਹਾਰ ਗਿਆ ਹੈਗਾ। ਕੇਂਦਰੀ ਗ੍ਰਹਿ ਰਾਜ ਮੰਤਰੀ ਸੀਗਾ ਉਹ ਤੇ ਉਹਦੇ ਮੁੰਡੇ ਨੇ ਕਿਸਾਨਾਂ ਦੇ ਥਾਰ ਵੀ ਚੜਾਈ ਸੀਗੀ ਤੇ 5 ਕਿਸਾਨਾਂ ਦੀ ਮੌਤ ਹੋ ਗਈ ਸੀ ਉਹਦੇ 'ਚ ਤੇ ਉਸ ਨੂੰ ਵੀ ਚੋਣਾਂ 'ਚ ਹਰਾ ਦਿੱਤਾ ਹੈ ਤੇ ਉਸ ਨੂੰ ਉੱਥੋਂ ਦੇ ਲੋਕਾਂ ਨੇ 35,000 ਵੋਟਾਂ ਨਾਲ ਹਰਾਇਆ। ਸਮਾਜਵਾਦੀ ਪਾਰਟੀ ਉੱਥੇ ਜਿੱਤੂ ਰਹੀ ਹੈ। ਇੱਕ ਵੱਡੀ ਖਬਰ ਹੈਗੀ। ਮੈਨੂੰ ਤਾਂ ਪਰਸਨਲੀ ਬਹੁਤ ਸਕੂਨ ਮਿਲਿਆ ਕਿ ਇੱਦਾਂ ਦੇ ਗੰਦੇ ਬੰਦੇ ਨੂੰ ਤਾਂ ਕਤੀ ਵੀ ਪਾਰਲੀਮੈਂਟ ਦੇ ਵਿੱਚ ਨਹੀਂ ਹੋਣਾ ਚਾਹੀਦਾ ਤੇ ਉਸ ਪੂਰੇ ਮੁਲਕ ਨੇ ਉਸ ਖੁਸ਼ੀ ਨੂੰ ਸੈਲੀਬ੍ਰੇਟ ਕੀਤਾ ਹੈ। ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਅਰਜੁਨ ਮੁੰਡਾ ਜਿਹੜਾ ਕਿ ਕਿਸਾਨ ਅੰਦੋਲਨ ਦੂਜਾ ਚੱਲ ਰਿਹਾ ਹੈ ਉਹਦੇ 'ਚ ਗੱਲਬਾਤ ਕਰਨ ਵਾਸਤੇ ਆਉਂਦੇ ਹੁੰਦੇ ਸੀਗੇ ਅਰਜੁਨ ਮੁੰਡਾ, ਉਹ ਵੀ ਚੋਣ ਹਾਰ ਗਏ ਹਨ ਤੇ ਉਹਨਾਂ ਨੂੰ ਖੁੱਟੀ ਜਿਹੜੀ ਲੋਕ ਸਭਾ ਹੈਗੀ ਕਾਲੀਚਰਨ ਮੁੰਡਾ ਨੇ ਉੱਥੇ ਚੋਣ ਹਰਾਇਆ ਹੈਗਾ। ਮੇਨਕਾ ਗਾਂਧੀ ਜਿਹੜੇ ਕਿ ਵੱਡਾ ਨਾਂ ਹੈਗੀ ਸੰਜੇ ਗਾਂਧੀ ਦੀ ਵਾਈਫ ਵੀ, ਉਹ ਸੁਲਤਾਨਪੁਰ ਤੋਂ ਉੱਤਰ ਪ੍ਰਦੇਸ਼ ਦੀ ਸੁਲਤਾਨਪੁਰ ਸੀਟ ਤੋਂ ਚੋਣ ਹਾਰ ਗਈ ਹੈਗੀ ਆ ਤੇ ਉੱਥੇ ਉਹਨਾਂ ਨੂੰ ਕਰੀਬਨ 45,000 ਵੋਟਾਂ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਹੈ। ਉਸ ਤੋਂ ਜੇ ਆਪਾਂ ਹੋਰ ਵੀ ਕਈ ਵੱਡੇ ਆਗੂਆਂ ਦੀ ਗੱਲ ਕਰੀਏ ਉਹਨਾਂ 'ਚ ਮਹਿੰਦਰਨਾਥ ਪਾਂਡੇ, ਕੁਸ਼ਲ ਕਿਸ਼ੋਰ, ਸਾਧਵੀ ਨਿਰੰਜਨ ਜੋਤੀ, RK ਸਿੰਘ, ਮੁਰਲੀਧਰਨ, ਇਹ ਸਾਰੇ ਚੋਣ ਹਾਰ ਗਏ ਹਨ। ਈਵਨ ਕਾਂਗਰਸ ਦਾ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਤੇ ਜਿਹੜਾ ਕਾਂਗਰਸ ਦਾ ਵੱਡਾ ਆਗੂ ਸੀਗਾ ਧੀਰ ਰੰਜਨ ਚੌਧਰੀ ਪੱਛਮੀ ਬੰਗਾਲ ਦੇ ਵਿੱਚ, ਉਹ ਚੋਣ ਹਾਰ ਗਿਆ ਹੈਗਾ। ਮੱਧ ਪ੍ਰਦੇਸ਼ 'ਚ ਜਿਹੜਾ ਕਮਲਨਾਥ ਦਾ ਮੁੰਡਾ ਸੀਗਾ ਉਹ ਚੋਣ ਹਾਰ ਗਿਆ ਹੈਗਾ ਨਕੁਲਨਾਥ। ਇਹਦੇ ਤੇ ਮੈਨੂੰ ਵੀ ਸਕੂਨ ਮਿਲਿਆ ਜਿਹੜਾ ਕਮਲਨਾਥ ਹੈਗਾ ਤੇ ਕਮਲਨਾਥ ਦਾ ਮੁੰਡਾ ਚੋਣ ਆ ਰਿਹਾ, ਮੈਨੂੰ ਬਹੁਤ ਪਰਸਨਲੀ ਬਹੁਤ ਸਕੂਨ ਮਿਲਿਆ ਕਿਉਂਕਿ ਆਪਾਂ ਨੂੰ ਪਤਾ ਕਿ ਉਹਨਾਂ ਦਾ ਨਾਂ ਜਿਹੜੇ ਸਿੱਖਾਂ ਦਾ ਕਤਲੇਆਮ ਹੋਇਆ ਦਿੱਲੀ ਦੇ ਵਿੱਚ ਉਹਨਾਂ 'ਚ ਉਹਨਾਂ ਦਾ ਨਾਂ ਸੀਗਾ ਤੇ ਉਹਨਾਂ ਨੇ ਸੰਪਰਦਾਇਕ ਕਮਿਊਨਲ ਫਿਰਕਾ ਪ੍ਰਸਤੀ ਵਾਲੇ ਦੰਗੇ ਕੀਤੇ ਤੇ ਉਹਦੇ 'ਚ ਸਿੱਖਾਂ ਨੂੰ ਟਾਰਗੇਟ ਕੀਤਾ। ਇੱਦਾਂ ਦੇ ਬੰਦੇ ਪਾਰਲੀਮੈਂਟ 'ਚ ਨਹੀਂ ਪਹੁੰਚਣੇ ਚਾਹੀਦੇ ਤੇ ਕਾਂਗਰਸ ਤੇ ਵੀ ਇੱਕ ਸੀਰੀਅਸ ਕੁਐਸਚਨ ਹੈ ਉਹਨਾਂ ਨੇ ਇੱਦਾਂ ਦੇ ਬੰਦਿਆਂ ਨੂੰ ਅੱਗੇ ਕਿਉਂ ਕੀਤਾ। ਜਦੋਂ ਵਿਧਾਨ ਸਭਾ ਚੋਣਾਂ 'ਚ ਆ ਰਹੇ ਉਦੋਂ ਵੀ ਮੈਨੂੰ ਖੁਸ਼ੀ ਹੋਈ ਸੀ ਤੇ ਹੁਣ ਇਹ ਲੋਕ ਸਭਾ ਚੋਣਾਂ 'ਚ ਉਹਨਾਂ ਦਾ ਮੁੰਡਾ ਆ ਰਿਹਾ ਉਦੋਂ ਵੀ ਮੈਨੂੰ ਖੁਸ਼ੀ ਹੋਈ ਹੈ ਕਿ ਉਹਨਾਂ ਦਾ ਹਾਰਨਾ ਬਹੁਤ ਜ਼ਰੂਰੀ ਸੀ। ਜੇ ਆਪਾਂ ਗੱਲ ਕਰੀਏ ਰਾਜਾ ਵੜਿੰਗ ਉੱਥੇ ਕਮਲਨਾਥ ਦੀ ਸਟੇਜ ਤੇ ਜਾ ਕੇ ਰੋਕਿਆ ਆਇਆ ਸੀ ਕਿ ਕਮਲਨਾਥ ਦਾ ਬਿਲਕੁਲ ਕਲੀਅਰ ਹੈ, ਉਹ ਬਿਲਕੁਲ ਸਿੱਖ ਦੰਗਿਆਂ 'ਚ ਨਹੀਂ ਰਿਹਾ। ਹਾਲਾਂਕਿ ਰਾਜਾ ਵੜਿੰਗ ਲੁਧਿਆਣੇ ਤੋਂ ਜਿੱਤ ਗਿਆ ਹੈਗਾ ਕਿਉਂਕਿ ਉਹ ਰਵਨੀਤ ਬਿੱਟੂ ਦੇ ਖਿਲਾਫ ਲੜ ਰਿਹਾ ਸੀਗਾ। ਉੱਥੇ ਲੁਧਿਆਣੇ ਦੀ ਜਨਤਾ ਦੇ ਸਾਹਮਣੇ ਤੋਂ ਇੱਕ ਸੀਰੀਅਸ ਕੁਐਸਚਨ ਸੀਗਾ ਕਿ ਸਾਰੇ ਨਲਾਇਕ ਕੈਂਡੀਡੇਟ
ਕੈਂਡੀਡੇਟ ਸੀਗੇ, ਕਿਉਂਕਿ ਆਪਾਂ ਨੂੰ ਪਤਾ ਰਾਜਾ ਵੜਿੰਗ ਵੀ ਇੰਦਰਾ ਮੇਰੀ ਮੰਮੀ ਹੈ ਟਾਈਪ ਟੀ-ਸ਼ਰਟ ਪਾਉਂਦਾ ਰਿਹਾ ਹੈ। ਤੇ ਕਿਤੇ ਨਾ ਕਿਤੇ ਹੋਰ ਵੀ ਚੀਜ਼ਾਂ ਹੈਗੀਆਂ ਜਿਹੜੇ ਕਿ ਸਿੱਖਾਂ ਵਾਲੇ ਪਰਸਪੈਕਟਿਵ 'ਚ, ਜੇ ਸਿੱਖ ਪੋਲਿਟਿਕਸ ਦੇ ਪਰਸਪੈਕਟਿਵ 'ਚ ਦੇਖੀਏ ਤਾਂ ਉਹ ਬਹੁਤ ਜ਼ਿਆਦਾ ਨੈਗੇਟਿਵ ਜਾਂਦੀਆਂ ਨੇ। ਤੇ ਕਮਲਨਾਥ ਦਾ ਹਾਰਨਾ ਵੀ ਬਹੁਤ ਜ਼ਰੂਰੀ ਸੀਗਾ। ਤੇ ਉਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਉਮਰ ਅਬਦੁੱਲਾ ਤੇ PDP ਦੀ ਮਹਿਬੂਬਾ ਮੁਫਤੀ, ਇਹ ਦੋ ਵੀ ਚੋਣ ਹਾਰ ਗਏ ਹਨ ਤੇ ਉਹਨਾਂ ਨੂੰ ਦੂਜੇ ਤਰੀਕੇ ਨਾਲ ਚੋਣ ਹਰਾਇਆ ਗਿਆ। ਉੱਥੇ BJP ਖੁਦ ਚੋਣ ਨਹੀਂ ਲੜ ਰਹੀ ਸੀ, ਬਲਕਿ ਉੱਥੇ ਉਹਨਾਂ ਨੇ ਇੰਡੀਪੈਂਡੈਂਟ ਕੈਂਡੀਡੇਟ ਖੜੇ ਕਰ ਰੱਖੇ ਸੀਗੇ, ਜਿਹੜੇ ਕਿ BJP ਅਤੇ ਏਜੰਸੀਆਂ ਨੇ ਉਹਨਾਂ ਨੂੰ ਬੈਕਅਪ ਦਿੱਤਾ ਹੋਇਆ ਸੀਗਾ। ਹੁਣ ਜਿਹੜੀ ਉਸ ਤੋਂ ਅਗਲੀ ਖਬਰ ਦੀ ਗੱਲ ਕਰੀਏ ਉਹ BSP ਬਾਰੇ ਹੈਗੀ, ਬਹੁਜਨ ਸਮਾਜ ਪਾਰਟੀ ਬਾਰੇ। ਬਹੁਜਨ ਸਮਾਜ ਪਾਰਟੀ ਇਸ ਵਾਰ ਕੋਈ ਵੀ ਸੀਟ ਨਹੀਂ ਜਿੱਤ ਪਾਈ ਹੈ ਤੇ ਉਹਦਾ ਇੱਕ ਰੀਜ਼ਨ ਮੈਨੂੰ ਲੱਗਦਾ ਹੈਗਾ ਉਹ ਇਹ ਹੈ ਕਿ ਪਹਿਲਾਂ ਹੀ ਉਹਨਾਂ ਬਾਰੇ ਇਹ ਕਲੀਅਰ ਮੈਸੇਜਿੰਗ ਹੋ ਗਈ ਸੀ ਕਿ ਉਹ BJP ਨਾਲ ਰਲ ਕੇ ਚੋਣ ਲੜ ਰਹੇ ਹਨ, ਇਸ ਕਰਕੇ ਉਹਨਾਂ ਨੂੰ ਕੋਈ ਸੀਟ ਨਹੀਂ ਮਿਲੀ। ਹਾਲਾਂਕਿ ਬਹਿਨ ਮਾਇਆਵਤੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਉਹ ਅੱਗੇ ਤੋਂ ਸੋਚ ਸਮਝ ਕੇ ਮੁਸਲਮਾਨ ਉਮੀਦਵਾਰਾਂ ਨੂੰ ਟਿਕਟਾਂ ਦੇਣਗੇ। ਉਹਨਾਂ ਨੇ ਬਹੁਤ ਸਾਰੇ ਮੁਸਲਮਾਨ ਉਮੀਦਵਾਰਾਂ ਨੂੰ ਟਿਕਟਾਂ ਇਸ ਕਰਕੇ ਦਿੱਤੀਆਂ ਸੀ ਕਿ ਉਹਨਾਂ ਨੂੰ ਮੁਸਲਿਮ ਵੋਟ ਮਿਲੂਗਾ, ਪਰ ਉਹਨਾਂ ਨੂੰ ਮੁਸਲਿਮ ਵੋਟ ਨਹੀਂ ਮਿਲਿਆ। ਉਹਨਾਂ ਨੇ ਕਿਹਾ ਕਿ ਮੈਨੂੰ ਮੇਰੀ ਜਾਤੀ ਦਾ ਵੋਟ ਜ਼ਰੂਰ ਮਿਲਿਆ ਪਰ ਮੁਸਲਮਾਨਾਂ ਦੇ ਵੋਟ ਨਹੀਂ ਮਿਲੇ। ਤੇ ਬਹੁਜਨ ਸਮਾਜ ਪਾਰਟੀ ਦਾ ਵੋਟ ਪਰਸੈਂਟ ਵੀ ਬਹੁਤ ਜ਼ਿਆਦਾ ਗਿਰਿਆ ਹੈ ਤੇ ਬਹੁਜਨ ਸਮਾਜਵਾਦੀ ਪਾਰਟੀ ਦਾ ਪਿਛਲੇ ਵਾਰ ਜਿਹੜਾ ਵੋਟ ਪਰਸੈਂਟ ਸੀ ਉਹ 19% ਸੀਗਾ ਤੇ ਇਸ ਵਾਰ ਉਹ ਸਿਰਫ 9% ਰਹਿ ਗਿਆ ਹੈਗਾ। ਤੇ ਗੱਲ ਕਰੀਏ ਉਹ ਪਿਛਲੇ ਵਾਰ ਉਹਨਾਂ ਕੋਲ 10 ਸੀਟਾਂ ਸੀਗੀਆਂ, ਇਸ ਵਾਰ ਕੋਈ ਵੀ ਸੀਟ ਉਹਨਾਂ ਨੂੰ ਨਹੀਂ ਮਿਲੀ ਹੈ। ਮਾਇਆਵਤੀ ਨੂੰ ਸੋਚਣਾ ਚਾਹੀਦਾ ਕਿ ਕੀ ਉਹਨਾਂ ਦੇ ਪੂਰੇ ਕੈਂਪੇਨ 'ਚ ਜਾਂ ਫਿਰ ਕੀ ਦਿੱਕਤਾਂ ਰਹੀਆਂ ਹੈਗੀਆਂ। ਮਾਇਆਵਤੀ ਨੂੰ ਇੰਡੀਆ ਅਲਾਈਅੰਸ 'ਚ ਸ਼ਾਮਿਲ ਹੋਣਾ ਚਾਹੀਦਾ ਸੀਗਾ, ਪਹਿਲੀ ਬਾਤ ਤਾਂ ਇਹ। ਦੂਜੀ ਗੱਲ ਇਹ ਕਿ ਮਾਇਆਵਤੀ ਦੀ ਪੂਰੀ ਇੱਕ ਜਿਹੜੀ ਛਵੀ ਹੈਗੀ ਆ ਉਹ ਕਿਤੇ ਨਾ ਕਿਤੇ ਇਸ ਕਿਸਮ ਦੀ ਹੋ ਗਈ ਹੈ ਕਿ ਉਹ BJP ਨੂੰ ਮਦਦ ਕਰਦੀ ਹੈਗੀ ਆ ਤੇ ਇਸ ਕਰਕੇ ਉਹਨੂੰ ਇਸ ਕਿਸਮ ਦਾ ਡੈਂਟ ਉਭਰਿਆ ਹੈ। ਉਹ ਕਦੇ ਵੀ ਨਰਿੰਦਰ ਮੋਦੀ ਤੇ ਹਮਲਾ ਨਹੀਂ ਬੋਲਦੀ ਤੇ ਜਿਹੜਾ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਹੈ ਉਹਨਾਂ ਤੇ ਉਹ ਬਹੁਤ ਖਾਸੀ ਹਮਲਾਵਰ ਰਹਿੰਦੀ ਹੈ। ਇਸ ਕਰਕੇ ਉਹਨਾਂ ਦਾ ਇਹ ਅਸਰ ਹੋਇਆ ਹੈ, ਉਹਨਾਂ ਨੂੰ ਕਿਤੇ ਵੀ ਕੋਈ ਜਿਹੜੀ ਆਪਾਂ ਕਿ ਸਨਮਾਨਜਨਕ ਵੋਟ ਕਿਸੇ ਵੀ ਸੀਟ ਤੇ ਨਹੀਂ ਮਿਲੀ। ਉਸ ਤੋਂ ਜਿਹੜੀ ਅਗਲੀ ਖਬਰ ਦੀ ਆਪਾਂ ਗੱਲ ਕਰੀਏ ਉਹ ਹਿਮਾਚਲ ਪ੍ਰਦੇਸ਼ ਬਾਰੇ ਹੈਗੀ ਆ। ਹਿਮਾਚਲ ਪ੍ਰਦੇਸ਼ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਕਾਂਗਰਸ ਦੀ ਸਰਕਾਰ ਤੇ ਖਤਰਾ ਮੰਡਰਾ ਰਿਹਾ ਸੀਗਾ। ਉਹ ਇਲੈਕਸ਼ਨਾਂ ਤੋਂ ਪਹਿਲਾਂ ਹੀ ਉੱਥੇ BJP ਨੇ 6 ਕਾਂਗਰਸੀ ਵਿਧਾਇਕਾਂ ਨੂੰ ਤੋੜ ਲਿਆ ਸੀ ਤੇ ਜਿਹੜੀ ਕਾਂਗਰਸ ਦੀ ਸਰਕਾਰ ਸੀ ਉਹ ਅਲਪਮਤ 'ਚ ਆ ਗਈ ਸੀਗੀ। ਹਾਲਾਂਕਿ ਜਿਹੜੇ ਕਾਂਗਰਸ ਦੇ ਸਪੀਕਰ ਸੀਗੇ ਵਿਧਾਨ ਸਭਾ ਸਪੀਕਰ, ਉਹਨਾਂ ਨੇ ਉਹਨਾਂ 6 ਵਿਧਾਇਕਾਂ ਦੀ ਵਿਧਾਇਕੀ ਖਾਰਜ ਕਰ ਦਿੱਤੀ ਸੀ। ਦਲ ਬਦਲੂ ਕਾਨੂੰਨ ਦੇ ਤਹਿਤ 2/3 ਮੈਜੋਰਿਟੀ ਹੋਣੀ ਚਾਹੀਦੀ ਜੇ ਤੁਸੀਂ ਦਲ ਵੀ ਬਦਲਣਾ ਚਾਹੁੰਦੇ ਹੈਗੇ ਹੋ ਤੇ ਉਹ ਨਹੀਂ ਬਣਦੀ ਸੀਗੀ। ਤੇ ਹੁਣ ਬਾਈ ਇਲੈਕਸ਼ਨ ਹੋਇਆ ਉਹਨਾਂ 6 ਸੀਟਾਂ ਤੇ ਉਹ 6 ਵਿਧਾਇਕ ਜਿਹੜੇ ਟੁੱਟ ਕੇ BJP 'ਚ ਗਏ ਸੀਗੇ, ਉਹਨਾਂ ਨੇ BJP ਦੀ ਟਿਕਟ ਤੋਂ ਚੋਣ ਲੜਿਆ ਤੇ ਉਹਨਾਂ 'ਚੋਂ ਸਿਰਫ 2 ਹੀ ਜਿੱਤ ਪਾਏ। 4 ਜਿਹੜੇ ਵਿਧਾਇਕ ਸੀਗੇ ਚੋਣ ਹਾਰ ਗਏ ਤੇ ਕਿਤੇ ਨਾ ਕਿਤੇ ਕਾਂਗਰਸ ਨੇ 6 ਨਵੇਂ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਤੇ 4 ਬੰਦੇ ਉੱਥੇ ਜਿੱਤ ਗਏ ਹੈਗੇ ਆ। ਤੇ ਹੁਣ ਕਾਂਗਰਸ ਕੋਲ ਜਿਹੜਾ ਨੰਬਰ ਹੈਗਾ ਉਹ 38 ਦਾ ਹੈਗਾ ਤੇ 68 ਸੀਟਾਂ ਦੀ ਜਿਹੜੀ ਵਿਧਾਨ ਸਭਾ ਬਣਦੀ ਹੈ ਹਿਮਾਚਲ ਪ੍ਰਦੇਸ਼ ਦੀ ਤੇ ਮੈਜੋਰਿਟੀ ਵਾਸਤੇ ਆਪਾਂ ਸਰਕਾਰ ਬਣਾਉਣ ਵਾਸਤੇ 35 ਸੀਟਾਂ ਦੀ ਲੋੜ ਹੁੰਦੀ ਹੈ ਤੇ ਹੁਣ ਕਾਂਗਰਸ ਕੋਲ 38 ਸੀਟਾਂ ਹੈਗੀਆਂ ਤੇ ਯਾਨੀ ਕਿ 3 ਸੀਟਾਂ ਜ਼ਿਆਦਾ ਹੈਗੀਆਂ ਤੇ ਇਸ ਹਿਸਾਬ ਨਾਲ ਜਿਹੜੀ ਕਾਂਗਰਸ ਦੀ ਸਰਕਾਰ ਹੈ ਉੱਥੇ ਟੁੱਟਣ ਤੋਂ ਬਚ ਗਈ ਹੈਗੀ ਆ ਤੇ ਸੁਖਵਿੰਦਰ ਸਿੰਘ ਸੁੱਖੂ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਬਣੇ ਰਹਿਣਗੇ। ਅੱਜ ਦਾ ਇੱਕ ਹਿਸਾਬ ਨਾਲ ਮੋਟਾ ਤਾਂ ਪੂਰਾ ਪੋਲੀਟੀਕਲ ਡਿਸਕੋਰਸ ਇਹੀ ਸੀਗਾ ਅੱਜ ਦਾ, ਲੇਕਿਨ ਸਭ ਤੋਂ ਜ਼ਿਆਦਾ ਚਰਚਾ ਇਸ ਗੱਲ ਦੀ ਹੋ ਰਹੀ ਹੈ ਕਿ ਜਿਹੜਾ ਇੰਡੀਆ ਅਲਾਈਅੰਸ ਹੈ ਉਹ ਚੰਦਰਬਾਬੂ ਨਾਇਡੂ ਅਤੇ ਨਿਤੀਸ਼ ਕੁਮਾਰ ਨੂੰ ਤੋੜ ਕੇ ਆਪਣੇ ਨਾਲ ਲੈ ਕੇ ਆ ਪਾਊਗਾ। ਇਸ ਦੇ ਆਲੇ ਦੁਆਲੇ ਸਾਰੀਆਂ ਚੀਜ਼ਾਂ ਹੋ ਰਹੀਆਂ ਹਨ। ਅੱਜ ਖੜਗੇ ਦੇ ਘਰ ਦੇ ਅੰਦਰ ਅੱਜ ਮੀਟਿੰਗ ਸੀਗੀ, 5:15 ਵਜੇ ਉਹ ਮੀਟਿੰਗ ਸਟਾਰਟ ਹੋਈ ਸੀ। ਹਜੇ ਉਹਦਾ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਮੀਟਿੰਗ 'ਚ ਕੀ ਹੋਇਆ, ਪਰ ਕਿਤੇ ਨਾ ਕਿਤੇ ਇੱਕ ਚਰਚਾ ਚੱਲ ਰਹੀ ਹੈ ਕਿ ਚੰਦਰਬਾਬੂ ਨਾਇਡੂ ਅਤੇ ਨਿਤੀਸ਼ ਕੁਮਾਰ ਨੂੰ ਕਿਵੇਂ ਤੋੜ ਕੇ ਲੈ ਕੇ ਆਇਆ ਜਾਵੇ। ਤੇ ਅੱਜ ਵਾਸਤੇ ਇੰਨਾ ਹੀ ਸੀਗਾ। ਅੱਜ ਪੂਰਾ ਦਿਨ ਇਲੈਕਸ਼ਨਾਂ ਬਾਰੇ ਹੀ ਗੱਲ ਹੁੰਦੀ ਰਹੀ, ਇਸ ਕਰਕੇ ਅਸੀਂ ਜਿਹੜਾ ਸਾਡਾ ਬੁਲੇਟਿਨ ਹੈਗਾ ਉਹ ਇਲੈਕਸ਼ਨਾਂ ਤੇ ਹੀ ਰੱਖਿਆ। ਕੱਲ ਅਸੀਂ ਦੁਬਾਰੇ ਮਿਲਾਂਗੇ ਇਸੇ ਟਾਈਮ ਤੇ ਤੁਸੀਂ ਦੇਖਦੇ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਸ਼ੁਕਰੀਆ।